ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਰੋਤਿਓ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਚ ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 19 ਤਰੀਕ ਆ ਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੇ ਤਹਿਤ ਹੈਲਥ ਇੰਸ਼ੋਰੈਂਸ ਕਰਵਾ ਸਕਦੇ ਹੋ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਚੇਂਜਸ ਕਰਵਾਉਣੇ ਆ, ਉਸ ਦੇ ਲਈ ਵੀ ਇਹਨਾਂ ਦੇ ਨਾਲ ਸੰਪਰਕ ਕਰੋ। ਵਿਜ਼ਟਰ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਦੇ ਲਈ ਕਾਲ 4082722500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਮਨਜੀਤ ਸਿੰਘ AB ਟਰੱਕ ਡਰਾਈਵਿੰਗ ਸਕੂਲ ਸੈਨ ਹੋਜ਼ੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ WHO ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਡਿਕਲੇਅਰ ਕੀਤਾ ਕਿ JN1 ਕੋਵਿਡ ਦਾ ਜੋ ਸਟ੍ਰੇਨ ਆ ਇਹ ਵੇਰੀਐਂਟ ਆਫ ਇੰਟਰਸਟ ਹੈਗਾ ਆ। ਸੋ ਬਹੁਤ ਸਾਰੇ ਲੋਕਾਂ ਨੂੰ ਕੋਵਿਡ ਹੋ ਰਿਹਾ ਹੈ ਦੁਆਰਾ ਕਿ JN1 ਜੋ ਨਵਾਂ ਵੇਰੀਐਂਟ ਆ ਉਹ ਬਹੁਤ ਤੇਜ਼ੀ ਦੇ ਨਾਲ USA ਦੇ ਵਿੱਚ ਵੀ ਫੈਲ ਰਿਹਾ ਹੈਗਾ ਆ। ਸੋ ਇਸ ਤੋਂ ਬਚਣ ਦੀ ਲੋੜ ਹੈਗੀ ਆ। JN1 ਵੇਰੀਐਂਟ ਆ ਇਹ ਕਹਿੰਦੇ ਵੀ BA.2.86 ਉਹਦਾ ਡਿਸੈਂਡੈਂਟ ਹੈਗਾ ਆ, ਜਿਹੜਾ ਸਾਇੰਟਿਸਟ ਨੂੰ ਜਿਸ ਨੇ ਬਹੁਤ ਜ਼ਿਆਦਾ ਵਰੀ ਕੀਤਾ ਸੀ ਪਿਛਲੀ ਵਾਰੀ ਜਦੋਂ ਸਮਰ ਦੇ ਵਿੱਚ ਆਇਆ ਸੀਗਾ। ਵੇਰੀਐਂਟ ਆਫ ਇੰਟਰਸਟ ਜਿਹੜੀ ਕੈਟਾਗਰੀ ਉਹ ਹੁੰਦੀ ਆ ਜਿਹਦੇ ਵਿੱਚ ਵੀ ਜ਼ਿਆਦਾ ਕੰਸਰਨ ਆ ਵੀ ਇਹਦੇ ਨਾਲ ਲੋਕ ਬਹੁਤ ਜ਼ਿਆਦਾ ਬਿਮਾਰ ਹੋ ਸਕਦੇ ਹੈਗੇ ਆ। ਸੋ ਸਾਰੇ ਜਣਿਆਂ ਨੂੰ ਕਰੋਨਾ ਤੋਂ ਬਚਣ ਦੀ ਜ਼ਰੂਰਤ ਹੈਗੀ ਆ। ਜਿੱਥੇ ਕਿਤੇ ਵੀ ਬਾਹਰ ਜਾਂਦੇ ਆ ਤੇ ਧਿਆਨ ਰੱਖੋ। ਕਹਿੰਦੇ ਵੀ ਟਰਾਂਸਮਿਟ ਬੜੀ ਛੇਤੀ ਫੇਰ ਹੋ ਸਕਦਾ ਇਹ ਵਾਲਾ ਵੇਰੀਐਂਟ ਜੋ ਹੈਗਾ ਆ। ਈਸਟ ਕੋਸਟ ਦੇ ਵਿੱਚ ਵੀ ਇਹ ਬੜੀ ਤੇਜ਼ੀ ਦੇ ਨਾਲ ਫੈਲ ਰਿਹਾ ਹੈਗਾ। ਬੈਲਜੀਅਮ ਤੇ ਸਿੰਗਾਪੁਰ ਦੇ ਵਿੱਚ ਵੀ ਜਿਹੜੇ ਕੇਸਿਸ ਪਾਏ ਗਏ ਹੈਗੇ ਆ। ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਨੇ ਦਸੰਬਰ 8 ਨੂੰ ਰਿਪੋਰਟ ਪੇਸ਼ ਕੀਤੀ ਸੀ। ਉਸ ਟਾਈਮ ਤੇ ਤਾਂ ਉਹਨਾਂ ਨੇ ਕਿਹਾ ਸੀ ਵੀ ਇੰਡੀਕੇਸ਼ਨ ਤਾਂ ਨਹੀਂ ਸਿਵਿਰਿਟੀ ਦੀ JN1 ਦੇ ਵਿੱਚ, ਪਰ ਹੁਣ ਲੱਗ ਰਿਹਾ ਆ ਵੀ ਇਹ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਜੀ। ਅਗਲੀ ਜਿਹੜੀ ਗੱਲ ਕਰੀਏ ਹਰਜੋਤ ਸਿੰਘ ਜੀ, ਇਹ ਕਹਿ ਸਕਦੇ ਹਾਂ ਵੀ ਅੱਜ ਦੀ ਸਭ ਤੋਂ ਵੱਡੀ ਖਬਰ ਵੀ ਆ ਤੇ ਅਮਰੀਕਾ ਦੇ ਵਿੱਚ ਅਜਿਹੀ ਚੀਜ਼ ਕਦੀ ਵਾਪਰੀ ਨਹੀਂ। ਅੱਜ ਇਤਿਹਾਸਿਕ ਫੈਸਲਾ ਇੱਕ ਕੋਲੋਰਾਡੋ ਦੀ ਸੁਪਰੀਮ ਕੋਰਟ ਨੇ ਜਿਹੜਾ ਉਹ ਲਿਆ। ਕਿੰਨੇ ਚਿਰ ਤੱਕ ਰਹਿੰਦਾ ਆ ਉਸ ਦੇ ਬਾਰੇ ਤਾਂ ਨਹੀਂ ਕਿਹਾ ਜਾ ਸਕਦਾ, ਪਰ ਕੋਲੋਰਾਡੋ ਦੀ ਸੁਪਰੀਮ ਕੋਰਟ ਨੇ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਨੂੰ 6 ਜਨਵਰੀ ਦੇ ਮਾਮਲੇ ਦੇ ਵਿੱਚ ਤੇ ਸੰਵਿਧਾਨ ਦੇ ਉਲਟ ਚੱਲਣ ਦੇ ਮਾਮਲੇ 'ਚ ਬਗਾਵਤ ਦੀ ਜਿਹੜੀ ਧਾਰਾ ਆ ਇਨਸਰੈਕਸ਼ਨ ਕਲੌਜ਼ ਉਸ ਦੇ ਤਹਿਤ ਪ੍ਰੈਜ਼ੀਡੈਂਸੀ ਦੇ ਲਈ ਅਯੋਗ ਕਰਾਰ ਦੇ ਦਿੱਤਾ ਆ। ਡਿਸਕੁਆਲੀਫਾਈ ਜਿਹੜਾ ਆ ਉਹਨਾਂ ਨੂੰ ਕਰ ਦਿੱਤਾ ਹੈ। ਕਹਿੰਦੇ ਵੀ ਜਿਹੜੀ ਸਟੇਟ ਦੀ ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀ ਬੈਲਟ ਹੋਊਗੀ ਉਸ ਵਿੱਚ ਪ੍ਰੈਜ਼ੀਡੈਂਟ ਟਰੰਪ ਹੁਣਾਂ ਦਾ ਨਾਮ ਨਹੀਂ ਜਿਹੜਾ ਉਹ ਆਵੇਗਾ। ਇਹ ਲੈਂਡਮਾਰਕ ਡਿਸੀਜਨ ਕਹਿੰਦੇ ਕੋਲੋਰਾਡੋ ਦੀ ਸੁਪਰੀਮ ਕੋਰਟ ਨੇ ਇਹ ਲਿਆ ਆ। ਕਹਿੰਦੇ ਵੀ ਟਰੰਪ ਹੁਣਾਂ ਨੂੰ ਕੋਈ ਵੀ ਜਿਹੜਾ ਪਬਲਿਕ ਆਫਿਸ ਆ ਉਹ ਨਹੀਂ ਹੋਲਡ ਕਰ ਸਕਦੇ, ਉਸ ਦੇ ਵਿੱਚ ਉਹ ਨਹੀਂ ਆ ਸਕਦੇ, ਉਸ ਦੇ ਲਈ ਅਯੋਗ ਹੋਊਗਾ।
ਸਿਵਲ ਵਾਰ ਐਰਾ ਦੇ ਪ੍ਰੋਵੀਜ਼ਨ ਦੇ ਤਹਿਤ ਕਹਿੰਦੇ ਵੀ ਇਹ ਇੱਕ ਅਨਪ੍ਰੈਸੀਡੈਂਟਡ ਚੀਜ਼ ਜਿਹੜੀ ਉਹ ਪਾਈ ਗਈ ਹੈ ਤੇ ਪਹਿਲੀ ਵਾਰੀ ਕੋਰਟ ਨੇ ਕਿਸੇ ਨੂੰ ਇਨਐਲੀਜੀਬਲ ਕਰਾਰ ਦਿੱਤਾ ਹੈ, ਅਯੋਗ ਕਰਾਰ ਦਿੱਤਾ ਹੈ ਵਾਈਟ ਹਾਊਸ ਦੇ ਵਿੱਚ ਦੁਬਾਰਾ ਰਿਟਰਨ ਕਰਨ ਦੇ ਲਈ। 6 ਜਨਵਰੀ 2021 ਨੂੰ ਜੋ ਕੈਪੀਟਲ ਦੇ ਵਿੱਚ ਵਾਪਰਿਆ ਉਸ ਦੇ ਲਈ ਇਸ ਕੋਰਟ ਨੇ ਇੱਕ ਹਿਸਾਬ ਦੇ ਨਾਲ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਇਹਨਾਂ ਨੂੰ ਅਯੋਗ ਜਿਹੜਾ ਆ ਉਹ ਕਰਾਰ ਦੇ ਦਿੱਤਾ ਆ। ਹੁਣ 1868 ਦੀ ਇਹ ਪ੍ਰੋਵੀਜ਼ਨ ਸੀਗੀ ਸੰਵਿਧਾਨ ਦੇ ਵਿੱਚ, ਜਿਹਦੇ ਤਹਿਤ ਜਿਹੜੇ ਇਨਸਰੈਕਸ਼ਨਿਸਟ ਹੈਗੇ ਆ, ਬਗਾਵਤ ਕਰਨ ਵਾਲੇ ਆ, ਉਹਨਾਂ ਨੂੰ ਕਿਸੇ ਵੀ ਸਰਕਾਰੀ ਦਫ਼ਤਰ ਤੋਂ ਅਯੋਗ ਕਰਾਰ ਦਿੱਤਾ ਜਾ ਸਕਦਾ ਸੀ। ਸੋ ਪਹਿਲੀ ਵਾਰੀ ਇਸ ਤਰੀਕੇ ਦੀ ਚੀਜ਼ ਇੱਕ ਸਾਬਕਾ ਰਾਸ਼ਟਰਪਤੀ ਦੇ ਲਈ ਵਰਤੀ ਗਈ ਹੈਗੀ ਆ। ਹੁਣ ਲੱਗ ਰਿਹਾ ਆ ਹਰਜੋਤ ਸਿੰਘ ਜੀ ਵੀ ਇਹ ਜਿਹੜਾ ਫੈਸਲਾ ਆ ਕੋਲੋਰਾਡੋ ਦੇ ਸੁਪਰੀਮ ਕੋਰਟ ਦੁਆਰਾ ਜਿਹੜਾ ਲਿਆ ਗਿਆ, ਇਹ ਮੁਲਕ ਦੇ ਜਿਹੜੇ ਸੁਪਰੀਮ ਕੋਰਟ ਦੇ ਅੱਗੇ ਜਿਹੜਾ ਆ ਉਹ ਜਾ ਸਕਦਾ ਹੈਗਾ ਆ। ਸੋ ਇਸ ਦੇ ਵਿੱਚ ਕਈ ਜਿਹੜੇ ਲਾਸੂਟ ਆ ਉਹ ਦਰਜ ਕੀਤੇ ਗਏ ਸੀਗੇ। ਜਿਹੜੇ ਵੋਟਰਸ ਆ ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਸਿਟੀਜ਼ਨ ਫਾਰ ਰਿਸਪੌਂਸਿਬਿਲਟੀ ਐਂਡ ਐਥਿਕਸ ਵਾਲੇ, ਉਹਨਾਂ ਨੇ ਵੀ ਇਹ ਜਿਹੜਾ ਇਸ ਦੇ ਵਿੱਚ ਲਾਸੂਟ ਦਰਜ ਕੀਤੇ ਸੀਗੇ। ਸੋ ਉਸ ਦਾ ਫੈਸਲਾ ਆਇਆ ਆ। ਸੋ ਕਈ ਹੋਰ ਜਿਹੜੇ ਕੇਸ ਆ ਵੱਖ-ਵੱਖ ਸੂਬਿਆਂ ਦੇ ਵਿੱਚ ਪਹਿਲਾਂ ਵੀ ਜਿਹੜੇ ਉਹ ਹੋਰ ਚੱਲ ਰਹੇ ਆ। ਮਿਨੇਸੋਟਾ ਦੀ ਸੁਪਰੀਮ ਕੋਰਟ ਦੇ ਵਿੱਚ ਤੇ ਮਿਸ਼ੀਗਨ ਅਪੀਲ ਕੋਰਟ ਦੇ ਵਿੱਚ ਵੀ ਅਜਿਹੇ ਜਿਹੜੇ ਸੈਪਰੇਟ ਕੇਸ ਜਿਹੜੇ ਉਹ ਚੱਲ ਰਹੇ, ਜਿਨ੍ਹਾਂ ਵਿੱਚ ਟਰੰਪ ਹੁਣਾਂ ਦਾ ਨਾਮ ਪ੍ਰਾਇਮਰੀ ਬੈਲਟ ਤੋਂ ਕੱਢਣ ਦੀ ਜਿਹੜੀ ਆ ਉਹ ਮੰਗ ਕੀਤੀ ਗਈ ਸੀਗੀ। ਸੋ ਪਰ ਕੋਲੋਰਾਡੋ ਨੇ ਇਹ ਜਿਹੜਾ 14th ਅਮੈਂਡਮੈਂਟ ਆ, 14ਵਾਂ ਜਿਹੜਾ ਅਮੈਂਡਮੈਂਟ ਸੀ, ਉਸ ਦੇ ਤਹਿਤ ਇਹ ਚੀਜ਼ ਦੇ ਤਹਿਤ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਨੂੰ ਅਯੋਗ ਕਰਾਰ ਦਿੱਤਾ ਆ ਪ੍ਰੈਜ਼ੀਡੈਂਸੀ ਦੇ ਲਈ। ਇਸ ਤੋਂ ਬਾਅਦ ਦੇ ਵਿੱਚ ਜਿਹੜੇ ਰਾਈਟ ਵਿੰਗ ਦੇ ਸਫ਼ਿਆਂ ਦੇ ਵਿੱਚੋਂ ਇਹ ਆਵਾਜ਼ ਵੀ ਜਿਹੜੀ ਉੱਠੀ ਆ ਵੀ ਕਿਉਂ ਨਾ ਹੁਣ ਜੋ ਬਾਈਡਨ ਹੁਣਾਂ ਨੂੰ ਫਲੋਰੀਡਾ ਦੇ ਵਿੱਚੋਂ ਅਯੋਗ ਜਿਹੜਾ ਉਹ ਕਰਾਰ ਦਿੱਤਾ ਜਾਵੇ। ਇਹ ਕੀ ਹੁੰਦਾ ਹੈ ਅੱਗੇ ਆਉਣ ਵਾਲੇ ਸਮੇਂ 'ਚ ਦੇਖਣ ਵਾਲੀ ਗੱਲ ਹੋਊਗੀ। ਪਰ ਇਸ ਦੇ ਨਾਲ ਹਰਜੋਤ ਸਿੰਘ ਜੀ ਇੱਕਦਮ ਜਿਹੜਾ ਸਿਆਸੀ ਮਾਹੌਲ ਆ ਉਸ ਵਿੱਚ ਪੂਰੀ ਤਰ੍ਹਾਂ ਜਿਹੜੀ ਤਰਥੱਲੀ ਆ ਉਹ ਮਚੀ ਆ। ਪਹਿਲਾਂ ਵੀ ਕਈ ਹੋਰ ਅਦਾਲਤਾਂ ਵਿੱਚ ਟਰੰਪ ਹੁਣਾਂ ਦਾ ਨਾਮ ਬੈਲਟ 'ਚੋਂ ਕੱਢਣ ਦੇ ਲਈ ਕੇਸ ਚੱਲੇ ਸੀ, ਜਿਨ੍ਹਾਂ ਵਿੱਚ ਉਹਨਾਂ ਅਦਾਲਤਾਂ ਨੇ ਅਜਿਹਾ ਫੈਸਲਾ ਤਾਂ ਨਹੀਂ ਲਿਆ, ਪਰ ਸੁਪਰੀਮ ਕੋਰਟ ਨੇ ਕੋਲੋਰਾਡੋ ਦੀ ਨੇ, ਸਟੇਟ ਦੀ ਜਿਹੜੀ ਸੁਪਰੀਮ ਕੋਰਟ ਆ, ਉਹਨਾਂ ਨੇ ਹੁਣ ਇੱਕ ਇਤਿਹਾਸਿਕ ਕਹਿ ਸਕਦੇ ਹਾਂ ਵੀ ਹਿਸਟੋਰਿਕ ਜਿਹੜਾ ਡਿਸੀਜਨ ਆ ਉਹ ਦੇ ਦਿੱਤਾ ਆ। ਜੀ ਬਿਲਕੁਲ। ਸੋ ਕੋਲੋਰਾਡੋ ਦੇ ਸੰਬੰਧ ਦੇ ਵਿੱਚ ਕਹਿੰਦੇ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਸੰਨ 2020 ਦੇ ਵਿੱਚ 15 ਪੁਆਇੰਟ ਦੇ ਨਾਲ ਲੂਜ਼ ਕਰ ਗਏ ਸੀ। ਸੋ ਈਵਨ 13% ਪੁਆਇੰਟ ਦੇ ਨਾਲ। ਸੋ ਈਵਨ ਕਹਿੰਦੇ ਜੇ ਕੋਲੋਰਾਡੋ ਨੂੰ ਨਹੀਂ ਵੀ ਉਹ ਜਿੱਤਦੇ ਤਾਂ ਵੀ ਉਹ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿੱਤ ਸਕਦੇ ਆ। ਪਰ ਪ੍ਰੋਬਲਮ ਇਹ ਆ ਵੀ ਹੁਣ ਜੋ ਕੋਲੋਰਾਡੋ ਦਾ ਡਿਸੀਜਨ ਆ ਸੁਪਰੀਮ ਕੋਰਟ ਦਾ, ਇਹ ਪ੍ਰੈਜ਼ੀਡੈਂਟ ਬਣੂਗਾ। ਹੋਰ ਜਿਹੜੀਆਂ ਦਰਜਨ ਦੇ ਕਰੀਬ ਸਟੇਟਸ ਦੇ ਵਿੱਚ ਲਾਸੂਟ ਚੱਲ ਰਿਹਾ ਉਹ ਇਸ ਨੂੰ ਫੋਲੋ ਕਰਨਗੇ। ਕੋਲੋਰਾਡੋ ਦੀ ਸੁਪਰੀਮ ਕੋਰਟ ਨੇ ਕਿਹਾ ਵੀ ਜੂਨ 4 ਤੱਕ ਉਹਨਾਂ ਨੇ ਸਟੇ ਦਿੱਤਾ ਹੈਗਾ ਤੇ ਜੂਨ 5 ਤੋਂ ਪਹਿਲਾਂ ਜੇ ਸੁਪਰੀਮ ਕੋਰਟ ਆ ਉਸ ਨੂੰ ਡਿਸੀਜਨ ਦੇਣਾ ਪਊਗਾ, ਕਿਉਂਕਿ ਜੂਨ 6 ਤੋਂ ਬਾਅਦ ਜਿਹੜੇ ਆ ਬੈਲਟ ਉਹ ਪ੍ਰਿੰਟ ਹੋਣੇ ਸ਼ੁਰੂ ਹੋ ਜਾਣੇ ਆ, ਨਹੀਂ ਤਾਂ ਫਿਰ ਉਹਨਾਂ ਦਾ ਨਾਮ ਬੈਲਟ ਦੇ ਉੱਤੇ ਨਹੀਂ ਆਊਗਾ। ਸੋ 6 ਜਾਣਿਆਂ ਨੇ ਹਰਜੋਤ ਸਿੰਘ ਜੀ ਕੋਲੋਰਾਡੋ ਦੇ ਵਿੱਚ 6 ਗਰੁੱਪ ਆਫ ਵੋਟਰ ਸੀਗੇ ਜਿਨ੍ਹਾਂ ਨੇ ਇਹ ਕੇਸ ਲੈ ਕੇ ਆਂਦਾ ਸੀ ਕੋਲੋਰਾਡੋ ਦੇ ਵਿੱਚ ਟਰੰਪ ਹੁਣਾਂ ਦੇ ਉਲਟ, ਵੀ ਸੰਵਿਧਾਨਿਕ ਤੌਰ ਦੇ ਉੱਤੇ ਕਹਿੰਦੇ ਵੀ ਇਹਨਾਂ ਨੇ ਬਗਾਵਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਨਸਟੀਟਿਊਸ਼ਨ ਦੇ ਉਲਟ ਜਿਹੜਾ ਉਹ ਗਏ ਆ, ਇਸ ਲਈ ਇਹਨਾਂ ਨੂੰ ਇਸ ਦੇ ਵਿੱਚ ਜਿਹੜਾ ਉਹ ਨਾ ਲਿਆਂਦਾ ਜਾਵੇ। ਸੋ ਇਹ ਵੱਡੀ ਚੀਜ਼ ਜਿਹੜੀ ਆ ਇਹ ਹੁਣ ਵਾਪਰੀ ਆ। ਅੱਗੇ ਦੇਖੋ ਹੁਣ ਸੁਪਰੀਮ ਕੋਰਟ ਜੋ ਕਿ ਇਸ ਟਾਈਮ ਕੰਜ਼ਰਵੇਟਿਵ ਲੀਨਿੰਗ ਹੈਗਾ ਆ, ਉਹ ਕਿੱਦਾਂ ਦਾ ਫੈਸਲਾ ਸੁਣਾ ਸਕਦਾ ਆ। ਕੈਲੀਫੋਰਨੀਆ ਸਟਿਲ ਕਹਿੰਦੇ ਡਰਾਊਟ ਪ੍ਰੋਨ ਸਟੇਟ ਆ ਤੇ ਕੈਲੀਫੋਰਨੀਆ ਸਟੇਟ ਨੇ ਹੁਣ ਇਹ ਕਹਿ ਦਿੱਤਾ ਵੀ ਜਿਹੜਾ ਘਰਾਂ ਦਾ ਵੇਸਟ ਵਾਟਰ ਆ ਉਸ ਨੂੰ ਵੀ ਪੀਣ ਦੇ ਲਈ ਜਿਹੜਾ ਆ ਟਰਨ ਕੀਤਾ ਜਾ ਸਕਦਾ ਹੈਗਾ। ਸੋ ਹੁਣ ਯੂ ਨੈਵਰ ਨੋ ਜਿਹੜਾ ਟਾਇਲਟ ਦਾ ਵਾਟਰ ਆ ਉਹ ਤੁਹਾਡੇ ਕੋਲ ਰੀਸਾਈਕਲ ਹੋ ਕੇ ਮੁੜ ਕੇ ਫੇਰ ਆ ਜਾਏ। ਤੇ ਕੈਲੀਫੋਰਨੀਆ ਦੇ ਰੈਗੂਲੇਟਰਸ ਨੇ ਅੱਜ ਜਿਹੜਾ ਨਵਾਂ ਰੂਲ ਆ ਉਹਦੇ ਮੁਤਾਬਕ ਜਿਹੜੀਆਂ ਵਾਟਰ ਏਜੰਸੀਜ਼ ਆ ਰੀਸਾਈਕਲ ਕਰਦੀਆਂ ਵੇਸਟ ਵਾਟਰ ਨੂੰ, ਉਹਨਾਂ ਨੂੰ ਕਿਹਾ ਆ ਵੀ ਡਰਿੰਕਿੰਗ ਵਾਟਰ ਜੋ ਘਰਾਂ ਤੋਂ ਆਉਂਦਾ ਹੈਗਾ, ਸਕੂਲ ਤੋਂ, ਬਿਜ਼ਨੈਸਿਸ ਤੋਂ, ਉਸ ਨੂੰ ਰੀਸਾਈਕਲ ਕਰਕੇ ਵਰਤਿਆ ਜਾ ਸਕਦਾ ਹੈਗਾ। ਇਹ ਇੱਕ ਬਹੁਤ ਵੱਡਾ ਸਟੈਪ ਆ। ਕਹਿੰਦੇ ਕਈ ਦਹਾਕਿਆਂ ਤੋਂ ਇਸ ਦੀ ਕੋਸ਼ਿਸ਼ ਹੋ ਰਹੀ ਸੀ। 39 ਮਿਲੀਅਨ ਦੇ ਕਰੀਬ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਹੈਗੇ ਆ ਜੋ ਡਰਿੰਕਿੰਗ ਵਾਟਰ ਨੂੰ ਵਰਤ ਸਕਦੇ ਆ। ਇਹ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਪਬਲਿਕ ਓਪੀਨੀਅਨ ਦੇ ਵਿੱਚ ਵੀ ਸ਼ਿਫਟ
ਆਇਆ ਹੈਗਾ ਆ। ਸੋ ਦੇਖਦੇ ਹਾਂ ਇਸ ਵਾਰ ਕਿੰਨਾ ਕੁ ਮੀਂਹ ਪੈਂਦਾ ਹੈਗਾ, ਪਰ ਕੈਲੀਫੋਰਨੀਆ ਬਹੁਤ ਜ਼ਿਆਦਾ ਮਲਟੀਪਲ ਐਕਸਟ੍ਰੀਮ ਡਰਾਊਟਸ ਦੇ ਥਰੂ ਰਿਹਾ ਹੈਗਾ ਤੇ 3 ਸਾਲ ਲਗਾਤਾਰ ਕੈਲੀਫੋਰਨੀਆ ਦੇ ਵਿੱਚ ਸੋਕਾ ਰਿਹਾ ਤੇ ਜਿਹੜੇ ਸਟੇਟ ਦੇ ਰਿਜ਼ਰਵਾਇਰ ਸੀਗੇ ਉਹ ਬਿਲਕੁਲ ਹੀ ਲੋ ਲੈਵਲ ਦੇ ਉੱਤੇ ਚਲ ਗਏ ਸੀ। ਸੋ ਇੱਥੋਂ ਤੁਹਾਨੂੰ ਪਤਾ ਲੱਗਦਾ ਵੀ ਪਾਣੀ ਦੀ ਕੀਮਤ ਜਿਹੜੀ ਆ ਬਹੁਤ ਜ਼ਿਆਦਾ ਆ, ਬਹੁਤ ਹੀ ਜ਼ਿਆਦਾ ਪ੍ਰੀਸੀਅਸ ਆ, ਤੇ ਇਸ ਦੀ ਜਿਹੜੀ ਜ਼ਰੂਰਤ ਹੈ ਇਸ ਤੋਂ ਬਿਨਾਂ ਬੰਦਾ ਜੀ ਨਹੀਂ ਸਕਦਾ। ਸੋ ਹੁਣ ਸਟੇਟ ਨੇ ਇਹ ਕਹਿ ਦਿੱਤਾ ਵੀ ਪਾਣੀ ਨੂੰ ਜਿਹੜਾ ਆ ਸੇਵ ਕੀਤਾ ਜਾਊਗਾ, ਉਸ ਪਾਣੀ ਨੂੰ ਰੀਸਾਈਕਲ ਕੀਤਾ ਜਾਊਗਾ। ਕਹਿੰਦੇ ਵੀ ਹੁਣ ਜਦੋਂ ਵੀ ਪਹਿਲਾਂ ਟਾਇਲਟ ਫਲੱਸ਼ ਹੁੰਦਾ ਸੀ ਉਹ ਪਾਣੀ ਕਿਤੇ ਵੀ ਜਾ ਸਕਦਾ ਸੀਗਾ, ਆਈਸ ਸਕੇਟਿੰਗ ਰਿੰਗ ਦੇ ਵਿੱਚ ਵੀ, ਸਕੀ ਸਲੋਪਸ ਦੇ ਉੱਤੇ ਵੀ, ਤੇ ਹੋ ਸਕਦਾ ਵੀ ਫਾਰਮਲੈਂਡ ਦੇ ਵਿੱਚ ਵੀ ਜਾਂਦਾ ਰਿਹਾ। ਪਰ ਕਹਿੰਦੇ ਵੀ ਇੱਕ ਹੋਰ ਨਵੇਂ ਥਾਂ ਦੇ ਉੱਤੇ ਇਹ ਕਮਿੰਗ ਸੂਨ ਆ, ਤੁਹਾਡੀਆਂ ਕਿਚਨ ਦੀਆਂ ਜਿਹੜੀਆਂ ਫੌਸਟਸ ਆ, ਘਰ ਵਿੱਚ ਆ ਰਹੇ ਪਾਣੀ, ਉਸ ਦੇ ਵਿੱਚ ਵੀ ਆ ਸਕਦਾ ਹੈ। ਸੋ ਕੈਲੀਫੋਰਨੀਆ ਦੇ ਰੈਗੂਲੇਟਰਸ ਨੇ ਇਸ ਰੂਲਿੰਗ ਨੂੰ, ਨਵੇਂ ਰੂਲਸ ਨੂੰ ਜਿਹੜਾ ਅਪਰੂਵ ਆ, ਮੋਹਰ ਜਿਹੜੀ ਇਸ ਉੱਤੇ ਲਾ ਦਿੱਤੀ ਹੈ, ਜਿਸ ਦੇ ਤਹਿਤ ਵਾਟਰ ਏਜੰਸੀਜ਼ ਇਹ ਰੀਸਾਈਕਲ ਕਰ ਸਕਣਗੀਆਂ ਵੇਸਟ ਵਾਟਰ ਨੂੰ, ਤੇ ਉਹਨਾਂ ਹੀ ਪਾਈਪਾਂ ਵਿੱਚ ਵਾਪਸ ਜਿਹੜਾ ਆ ਪਾਇਆ ਜਾ ਸਕਦਾ ਹੈ, ਜਿਸ ਦੇ ਵਿੱਚ ਡਰਿੰਕਿੰਗ ਵਾਟਰ ਵੀ ਘਰਾਂ ਦੇ ਵਿੱਚ, ਸਕੂਲਾਂ, ਬਿਜ਼ਨਸਿਸ ਦੇ ਵਿੱਚ ਆ ਰਿਹਾ ਹੈਗਾ ਆ। ਸੋ ਇੱਕ ਵਾਟਰ ਰੀਯੂਜ਼ ਕਰਕੇ ਗਰੁੱਪ ਆ, ਉਹ ਬੜੇ ਚਿਰ ਤੋਂ ਰੀਸਾਈਕਲਡ ਵਾਟਰ ਦੇ ਲਈ ਐਡਵੋਕੇਸੀ ਜਿਹੜੀ ਉਹ ਕਰ ਰਹੇ ਆ, ਤੇ ਉਹ ਜਿੱਦਾਂ ਤੁਸੀਂ ਦੱਸ ਹੀ ਰਹੇ ਵੀ ਕਹਿੰਦੇ ਵੀ ਉਹ ਇੰਨਾ ਕੁ ਜ਼ਿਆਦਾ ਕੀਮਤੀ ਆ ਪਾਣੀ ਵੀ ਭਾਈ ਇਸ ਨੂੰ ਅਸੀਂ ਹੁਣ ਵੇਸਟ ਨਹੀਂ ਕਰ ਸਕਦੇ ਹੈਗੇ। ਦੂਜਾ ਸੂਬਾ ਬਣਿਆ ਆ ਕੋਲੋਰਾਡੋ ਤੋਂ ਬਾਅਦ 'ਚ, ਜਿਹਦੇ ਵਿੱਚ ਇੱਕ ਅਜਿਹਾ ਕਾਨੂੰਨ ਬਣਿਆ ਆ ਵੀ ਡਰਿੰਕਿੰਗ ਵਾਟਰ ਦੇ ਵਿੱਚ ਰੀਸਾਈਕਲ ਕੀਤਾ ਹੋਇਆ ਜਿਹੜਾ ਵੇਸਟ ਵਾਟਰ ਆ ਉਸ ਨੂੰ ਉਸ ਦੇ ਵਿੱਚ ਤਬਦੀਲ ਕੀਤਾ ਜਾ ਸਕੇ। ਜੀ, ਅਗਲੀ ਖਬਰ ਆ ਰਹੀ ਆ ਵੀ ਕੈਲੀਫੋਰਨੀਆ ਦੇ ਵਿੱਚ 2 ਹੈਰੋਇਨ ਦੇ ਡੀਲਰਸ ਨੂੰ ਜਿਹੜੀ 24 ਸਾਲਾਂ ਦੀ ਸਜ਼ਾ ਸੁਣਾਈ ਗਈ ਹੈਗੀ ਆ। ਜਦੋਂ ਉਹ ਕਹਿੰਦੇ ਵੀ ਫੋਨ ਦੇ ਉੱਤੇ ਆਰਡਰ ਲੈਂਦੇ ਸੀ ਲੋਕਾਂ ਨੂੰ ਹੈਰੋਇਨ ਵੇਚਣ ਦੇ ਲਈ, ਤੇ ਉਹਦਾ ਪਾਸਵਰਡ ਉਹਨਾਂ ਨੇ ਟਾਕੋ ਰੱਖਿਆ ਹੋਇਆ ਸੀ। ਸੋ ਟਾਕੋ ਕਰਕੇ ਉਹ ਬਹੁਤ ਮਸ਼ਹੂਰ ਹੋਏ ਸੀ। ਹੁਲੀਓ ਸੀਜ਼ਰ ਮਾਰਟੀਨਸ 45 ਸਾਲਾਂ ਦਾ ਰਿਵਰਸਾਈਡ ਤੋਂ, ਵਿਕਟਰ ਮਾਰਟੀਨਸ 46 ਸਾਲਾਂ ਦਾ ਹੈਮਟ ਤੋਂ। ਕਹਿੰਦੇ ਭਈ ਇਹ ਇਨਲੈਂਡ ਇੰਪਾਇਰ ਦਾ ਜੋ ਏਰੀਆ ਆ ਉਸ ਏਰੀਏ ਦੇ ਵਿੱਚ ਇਹ ਸੈੱਲ ਕਰਦੇ ਸੀ। ਇਹ ਦੋਨੋਂ ਹੀ ਨੇ ਗਿਲਟੀ ਪਲੀਆ ਕੀਤਾ ਹੈਗਾ ਅਗਸਤ ਦੇ ਵਿੱਚ ਵੀ ਹਾਂ ਅਸੀਂ ਜਿਹੜਾ ਆ ਹੈਰੋਇਨ ਨੂੰ ਡਿਸਟ੍ਰੀਬਿਊਟ ਕਰਦੇ ਸੀ। 29 ਕਿਲੋਗ੍ਰਾਮ ਜੋ ਕਿ 64 ਪਾਉਂਡ ਬਣਦਾ ਹੈਗਾ ਆ, ਇਸ ਨੂੰ ਉਹਨਾਂ ਨੇ ਔਰੇਂਜ ਕਾਉਂਟੀ ਦੇ ਵਿੱਚ ਲੋਕਾਂ ਨੂੰ ਵੇਚਿਆ। ਇਹ ਸਤੰਬਰ 2003 ਤੋਂ ਲੈ ਕੇ 2021 ਦੀ ਜੁਲਾਈ ਤੱਕ। ਸੋ ਇਹ ਜੋ ਹੈਰੋਇਨ ਸੀਗੀ ਇਹ ਇਸ ਨੂੰ USA ਦੇ ਵਿੱਚ ਮੈਕਸੀਕੋ ਤੋਂ ਕੋਰੀਅਰਸ ਦੇ ਰਾਹੀਂ ਲਿਆਂਦੇ ਸੀ। ਉਹ ਤੋਂ ਬਾਅਦ ਫਿਰ ਇਹ USA ਦੇ ਵਿੱਚ ਵੇਚਦੇ ਸੀ। ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਕਈ ਥਾਵਾਂ ਦੇ ਉੱਤੇ ਆਲਰੇਡੀ ਮੀਂਹ ਜਿਹੜਾ ਆ ਉਹ ਪੈ ਰਿਹਾ ਹੈਗਾ ਆ, ਤੇ ਅੱਜ ਰਾਤ ਨੂੰ, ਕੱਲ੍ਹ ਨੂੰ ਵੀ ਕਾਫੀ ਮੀਂਹ ਪੈਣਾ ਆ। ਬੇਕਰਸਫੀਲਡ ਉਸਦੇ ਕਈ ਇਲਾਕਿਆਂ ਦੇ ਨਜ਼ਦੀਕ ਜਿਹੜਾ ਨੈਸ਼ਨਲ ਵੈਦਰ ਸਰਵਿਸ ਹੈਨਫੋਰਡ ਵਾਲੇ ਆ, ਉਹਨਾਂ ਨੇ ਚੇਤਾਵਨੀ ਜਾਰੀ ਕੀਤੀ ਹੈ ਵੀ ਇੱਥੇ ਕਈ ਥਾਵਾਂ ਦੇ ਉੱਤੇ ਫਲੱਡਿੰਗ ਹੋ ਸਕਦੀ ਆ। LA ਦੇ ਇਲਾਕੇ ਦੇ ਵਿੱਚ ਵੀ ਉਹਨਾਂ ਨੇ ਫਲੱਡਿੰਗ ਦੀ ਕਿਆਸਰਾਈਆਂ ਜਿਹੜੀਆਂ ਉਹ ਦੱਸੀਆਂ ਆ। ਸੋ ਅਚਨਚੇਤੇ ਹੁਣ ਕਾਫੀ ਜ਼ਿਆਦਾ ਮੀਂਹ ਪਵੇਗਾ ਤਾਂ ਉਹਦੇ ਨਾਲ ਇਸ ਚੀਜ਼ਾਂ ਨੂੰ ਜਿਹੜਾ ਉਹ ਦੇਖਿਆ ਜਾ ਰਿਹਾ। ਨਦਰਨ ਕੈਲੀਫੋਰਨੀਆ ਵਿੱਚ ਆਲਰੇਡੀ ਮੀਂਹ ਜਿਹੜੇ ਉਹ ਪੈ ਰਹੇ ਆ, ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਅਲ ਨੀਨੀਓ ਇਫੈਕਟ ਦੇ ਤਹਿਤ ਜ਼ਿਆਦਾ ਮੀਂਹ ਜਿਹੜੇ ਉਹ ਆ ਰਹੇ ਹੈਗੇ ਆ। ਸੋ ਇੱਕ ਕਾਫੀ ਵੱਡਾ ਜਿਹੜਾ ਸਟਾਰਮ ਆ ਉਹ ਬਰੂ ਹੋ ਰਿਹਾ ਆ, ਉਹ ਵੱਧ ਰਿਹਾ ਆ, ਜਿਸ ਦੇ ਨਾਲ ਵੈਸਟ ਕੋਸਟ ਦੇ ਕਈ ਇਲਾਕਿਆਂ ਦੇ ਉੱਤੇ ਭਾਰੀ ਮੀਂਹ ਦੀ ਜਿਹੜੀ ਸੰਭਾਵਨਾ ਆ ਉਹ ਦੱਸੀ ਜਾ ਰਹੀ ਆ। ਆਉਣ ਵਾਲੇ ਜਿਹੜੇ ਦਿਨ ਆ ਇਹ ਹੌਲੀਡੇ ਟਰੈਵਲ ਆ, ਇਸ ਦੇ ਨਾਲ ਕਾਫੀ ਇਫੈਕਟ ਵੀ ਹੋ ਸਕਦਾ ਹੈ। ਜੀ, ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਆਪਾਂ ਸਵੇਰੇ ਤੁਹਾਡੇ ਨਾਲ ਪੋਜ਼ਿਟਿਵ ਖਬਰ ਵੀ ਸਾਂਝੀ ਕੀਤੀ ਸੀ, ਕਹਿੰਦੇ ਵੀ ਹੋ ਸਕਦਾ ਰਿਸੈਸ਼ਨ ਨਾ ਆਵੇ, ਪਰ ਕੁਛ ਜਿਹੜੀਆਂ ਖਬਰਾਂ ਆ ਉਹ ਆਪਾਂ ਤੁਹਾਨੂੰ ਰੀਅਲ ਸਟੇਟ ਦੇ ਨਾਲ ਜੇ ਦੱਸਦੇ ਜਾਈਏ। ਅੱਜ ਨਿਊਜ਼ ਵੀਕ ਮੈਗਜ਼ੀਨ ਨੇ ਸਪੈਸ਼ਲ ਰਿਪੋਰਟ ਜੋ ਆ ਰੀਅਲ ਸਟੇਟ ਦੇ ਉੱਤੇ ਛਾਪੀ ਆ। ਉਹਨਾਂ ਨੇ ਇਹ ਕਿਹਾ ਵੀ ਕੈਲੀਫੋਰਨੀਆ ਦੇ ਵਿੱਚ ਘਰਾਂ ਦੀ ਸੇਲ 15 ਸਾਲਾਂ ਬਾਅਦ ਲੋਐਸਟ ਲੈਵਲ ਤੇ ਗਈ ਹੈਗੀ ਆ। ਕਹਿੰਦੇ ਵੀ ਪਿਛਲੇ ਮਹੀਨੇ ਨਵੰਬਰ ਦੇ ਮਹੀਨੇ ਦੇ ਵਿੱਚ 7.4% ਘਰਾਂ ਦੀ ਸੇਲ ਘੱਟ ਹੋਈ ਆ ਪਿਛਲੇ ਸਾਲ ਨਾਲੋਂ। ਅਕਤੂਬਰ 'ਚ 5.8% ਘੱਟ ਹੋਈ ਸੀ। ਟੋਟਲ 2,23,940 ਯੂਨਿਟ ਬਣਦੇ ਹੈਗੇ ਆ। ਸੋ ਜੇ ਓਵਰਆਲ ਕਹਿੰਦੇ ਦੇਖਿਆ ਜਾਵੇ ਇਹ ਬਿਲਕੁਲ ਐਗਜ਼ੈਕਟਲੀ ਉਸੇ ਹੀ ਸਿਚੁਏਸ਼ਨ ਤੇ ਪਹੁੰਚ ਗਏ ਆ ਜੋ ਸੰਨ 2008 ਤੇ 9 ਦੇ ਵਿੱਚ ਬਣੀ ਸੀ, ਜਿਸ ਟਾਈਮ ਦੇ ਉੱਤੇ ਗ੍ਰੇਟ ਰਿਸੈਸ਼ਨ ਆਇਆ ਸੀ।
ਐਗਜ਼ਿਸਟਿੰਗ ਹੋਮ ਸੇਲ ਜਿਹੜੇ ਆ, ਇੱਕ ਤਾਂ ਨਵੇਂ ਘਰ ਹੁੰਦੇ, ਇੱਕ ਐਗਜ਼ਿਸਟਿੰਗ ਹੋਮ ਸੇਲ ਜਿਹੜੇ ਪੁਰਾਣੇ ਘਰ ਆ ਜਿਨ੍ਹਾਂ ਨੂੰ ਖਰੀਦੇ ਲੋਕ, ਉਹਨਾਂ ਦੀ ਸੇਲ 25.9% ਡਾਊਨ ਹੋਈ ਆ। ਸੋ ਕਾਰਨ ਇਹ ਆ ਵੀ ਪ੍ਰਾਈਸਿਸ ਸਟਿਲ ਹਾਈ ਆ, ਇੰਟਰਸਟ ਰੇਟ ਬਹੁਤ ਹਾਈ ਸੀ। ਸੋ ਇਹ ਜਿਹੜਾ ਕਾਰਨ ਆ ਕਾਫੀ ਬਣਿਆ, ਜਿਹਦੇ ਕਰਕੇ ਘਰਾਂ ਦੀ ਸੇਲ ਬਹੁਤ ਡਾਊਨ ਗਈ ਆ। 2024 ਕਾਰ ਪ੍ਰੈਜ਼ੀਡੈਂਟ ਮਿਲੈਨੀ ਵੇਕਰ, ਉਹਨਾਂ ਨੇ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਆ ਵੀ ਜੋ ਇੰਟਰਸਟ ਰੇਟ ਸੀ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕੀਤਾ, ਉਹਨਾਂ ਕਰਕੇ ਲੋਕਾਂ ਦੀਆਂ ਪੇਮੈਂਟਾਂ ਜ਼ਿਆਦਾ ਬਣਦੀਆਂ ਸੀਆਂ। ਸੋ ਲੋਕਾਂ ਨੇ ਘਰ ਖਰੀਦਣ ਦੇ ਲਈ ਇਸ ਕੰਮ ਨੂੰ ਪੋਸਟਪੋਨ ਕਰ ਦਿੱਤਾ ਹੈਗਾ। ਕਈ ਜਿਹੜੇ ਸ਼ਹਿਰ ਆ ਉਹਨਾਂ ਦੇ ਵਿੱਚ ਘਰਾਂ ਦੀਆਂ ਪ੍ਰਾਈਸ 10% ਦੇ ਕਰੀਬ ਡਾਊਨ ਵੀ ਗਈਆਂ ਹੈਗੀਆਂ। ਸੋ ਬਿਲਕੁਲ ਇਹ ਸ਼ਹਿਰ ਟੂ ਸਿਟੀ ਜਿਹੜਾ ਆ ਡਿਪੈਂਡ ਕਰਦਾ ਹੈਗਾ। ਕਾਰ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਕੈਲੀਫੋਰਨੀਆ ਐਸੋਸੀਏਸ਼ਨ ਆਫ ਰੀਅਲਟਰਸ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਚੀਫ ਇਕੋਨੋਮਿਸਟ ਜਾਰਡਨ ਲਿਵਾਈਨ ਨੇ, ਉਹਨਾਂ ਨੇ ਕਿਹਾ ਵੀ ਜਿਹੜਾ ਫਿਊਚਰ ਆ ਉਹ ਵੀ ਆਪਟੀਮਿਸਟਿਕ ਹੀ ਹੈਗਾ ਆ। ਸਟਿਲ ਜੋ ਸੇਲ ਨੰਬਰਸ ਆ ਉਹ ਤਾਂ ਕਹਿੰਦੇ ਕਾਫੀ ਮਾੜੇ ਆ, ਪਰ ਹੋਪਫੁਲੀ 2024 ਦੇ ਵਿੱਚ ਕੁਛ ਚੇਂਜ ਹੋਵੇ। ਜੀ ਜੀ। ਅਗਲੀ ਗੱਲ ਖਬਰ ਜਿਹੜੀ ਉਹ ਆ ਰਹੀ ਆ ਸੈਕਰਾਮੈਂਟੋ ਦੇ ਇਲਾਕੇ ਦੇ ਵਿੱਚੋਂ, ਜਿੱਥੇ ਇਹ ਦੱਸਿਆ ਜਾ ਰਿਹਾ ਵੀ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਆਏ ਸਟੋਰਮ ਦੇ ਚੱਲਦਿਆਂ ਕਾਫੀ ਜ਼ਿਆਦਾ ਜਿਹੜੇ ਗੀਸ ਆ ਉਹਨਾਂ ਦੀ ਮੌਤ ਜਿਹੜੀ ਉਹ ਹੋ ਗਈ ਆ। ਅਲਬਰਟਾ ਦੇ ਇਲਾਕੇ ਦੇ ਵਿੱਚ ਸੈਕਰਾਮੈਂਟੋ ਦੇ ਜਿਹੜਾ ਨਜ਼ਦੀਕ ਆ ਉੱਥੇ ਇਹ ਜਿਹੜਾ ਉਹ ਵਾਪਰਿਆ। ਕਹਿੰਦੇ ਵੀ ਕਈ ਦਰਜਨ ਜਿਹੜੀਆਂ ਗੀਸ ਆ ਉਹ ਮ੍ਰਿਤ ਜਿਹੜੀਆਂ ਉਹ ਪਾਈਆਂ ਗਈਆਂ। ਜਦ ਕਹਿੰਦੇ ਵੀ ਸਵੇਰੇ ਅਲਬਰਟਾ ਇਲਾਕੇ ਦੇ ਰੈਜ਼ੀਡੈਂਟ ਉੱਠੇ ਤਾਂ ਉੱਥੇ ਕਹਿੰਦੇ ਵੀ ਦੇਖਿਆ ਵੀ ਰੂਫਟਾਪ ਦੇ ਵਿੱਚ ਉਹਨਾਂ ਨੇ ਥੰਪਿੰਗ ਜਿਹੜੀ ਉਹ ਰਾਤ ਨੂੰ ਸੁਣੀ ਸੀ। ਤਾਂ ਕਹਿੰਦੇ ਵੀ ਜਦ ਸਵੇਰੇ ਉੱਠੇ ਤਾਂ ਉਹਨਾਂ ਨੇ ਦੇਖਿਆ ਵੀ ਜਿਹੜੇ ਗੀਸ ਆ ਉਹ ਮਰੇ ਪਾਏ ਗਏ ਹੈਗੇ ਆ। ਸੋ ਸਟੋਰਮ ਦੇ ਕਰਕੇ ਮਰੇ ਆ ਜਾਂ ਹੋਰ ਕੀ ਹੋਇਆ ਆ, ਇਹ ਬੜਾ ਇੱਕ ਗੁੰਝਲਦਾਰ ਸਵਾਲ ਇਸ ਟਾਈਮ ਬਣਿਆ ਪਿਆ ਆ। ਕਈ ਜਿਹੜੇ ਮਾਹਰ ਆ ਉਹ ਇਹ ਸਮਝ ਰਹੇ ਆ ਵੀ ਕਿਉਂਕਿ ਥੰਡਰ ਸਟੋਰਮ ਆਏ ਆ, ਲਾਈਟਨਿੰਗ ਬਿਜਲੀ ਵੀ ਜਿਹੜੀ ਉਹ ਡਿੱਗੀ ਆ, ਉਹਦੇ ਕਰਕੇ ਕੁਛ ਹੋਇਆ ਹੋ ਸਕਦਾ ਹੈ। ਰਿਟਾਇਰਡ ਵਾਈਲਡ ਲਾਈਫ ਬਾਇਓਲੋਜਿਸਟ ਡੈਨ ਏਰਿਲੋ ਅਤੇ ਡਿਕਨਸਨ ਦੀ ਜਿਹੜੀ ਕਹਿੰਦੇ ਥਿਊਰੀ ਆ, ਇਹ ਇਸ ਟਾਈਮ ਇਹ ਠੀਕ ਲੱਗ ਰਹੀ ਆ। ਪਰ ਹੁਣ ਕਹਿੰਦੇ ਵੀ ਇਸ ਦੀ ਜਾਂਚ ਜਿਹੜੀ ਉਹ ਹੋਊਗੀ ਵੀ ਇਹ ਪੂਰਾ ਮਾਮਲਾ ਕੀ ਬਣਿਆ ਆ। ਜੀ, ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਵੀ ਕਰਨੀ ਹੈਗੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਜਾਂਦੇ ਜਾਂਦੇ ਜੇ ਉਸ ਪਾਸੇ ਵੱਲ ਨੂੰ ਵੀ ਵੱਧਦੇ ਆ, ਪਰ ਉਸ ਤੋਂ ਪਹਿਲਾਂ ਚੋਰਾਂ ਦਾ ਹਾਲ ਜਿਹੜਾ ਉਹ ਬੜਾ ਮਾੜਾ ਆ। ਕ੍ਰਿਸਮਸ ਦੇ ਦੌਰਾਨ ਅਕਸਰ ਲੋਕਾਂ ਨੇ ਘਰਾਂ ਦੇ ਵਿੱਚ ਟਰੀ ਲਾਏ ਹੁੰਦੇ ਆ, ਥੱਲੇ ਨਿਆਣਿਆਂ ਦੇ ਲਈ, ਪਰਿਵਾਰਾਂ ਦੇ ਇੱਕ ਦੂਜਿਆਂ ਦੇ ਲਈ ਉਹਨਾਂ ਨੇ ਗਿਫਟ ਰੱਖੇ ਹੁੰਦੇ ਆ। ਹੰਟਿੰਗਟਨ ਬੀਚ ਦੇ ਵਿੱਚ ਇੱਕ ਚੋਰ ਆਇਆ, ਉਹ ਕਹਿੰਦਾ ਵੀ ਘਰ ਦੇ ਵਿੱਚ ਵੜ ਕੇ ਜਿਹੜੇ ਉਹਨਾਂ ਨੇ ਗਿਫਟ ਰੱਖੇ ਸੀ ਉਹੀ ਚੋਰੀ ਕਰਕੇ ਜਿਹੜਾ ਉਹ ਲੈ ਗਿਆ। ਉਹਨੂੰ ਰੀਅਲ ਲਾਈਫ ਹੁਣ ਗ੍ਰਿੰਚ ਜਿਹੜਾ ਇਹ ਆਖ ਰਹੇ ਆ। ਸਪਰਿੰਗਡੇਲ ਸਟਰੀਟ ਉੱਥੇ ਜਿਹੜੀ ਆ ਹੰਟਿੰਗਟਨ ਬੀਚ ਦੇ ਵਿੱਚ, ਉੱਥੇ ਕਿਸੇ ਘਰ ਦੇ ਵਿੱਚ ਇਸ ਤਰੀਕੇ ਦੀ ਜਿਹੜੀ ਉਹ ਚੋਰੀ ਹੋਈ ਆ। ਹੋਮ ਓਨਰ ਕਹਿੰਦਾ ਕੈਮਰੇ ਤੇ ਤਾਂ ਨਹੀਂ ਸੀ ਆਉਣਾ ਚਾਹੁੰਦੇ, ਪਰ ਉਹਨਾਂ ਨੇ ਉਹ ਵੀਡੀਓ ਜਿਹੜੀ ਆ ਉਹ ਜ਼ਰੂਰ ਸ਼ੇਅਰ ਕੀਤੀ ਆ। ਸੋ ਚੋਰਾਂ ਦਾ ਵੀ ਕੋਈ ਦੀਨ ਮਜ਼ਹਬ ਜਿਹੜਾ ਰਿਹਾ ਨਹੀਂ ਆ। ਲੋਕਾਂ ਦੇ ਖੁਸ਼ੀਆਂ ਦੇ ਸਮੇਂ ਦੇ ਵਿੱਚ ਵੀ ਉਸ ਵਿੱਚ ਇਹ ਇਸ ਟਾਈਮ ਕਹਿ ਲਓ ਵੀ ਰੰਗ 'ਚ ਭੰਗ ਪਾਉਣ ਆਏ ਪਏ ਨੇ। ਜੀ, ਇੱਕ ਜ਼ਰੂਰ ਖਬਰ ਆਪਾਂ ਸਾਂਝੀ ਕਰਨੀ ਆ ਮੰਟਿਕਾ ਦੀ, ਕਿਉਂਕਿ ਮੰਟਿਕੇ ਦੇ ਵਿੱਚ ਭੰਗ ਦੇ ਸਟੋਰਾਂ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਰੌਲਾ ਰੱਪਾ ਚੱਲ ਰਿਹਾ ਸੀ। ਉੱਥੇ ਦਾ ਮੇਅਰ ਬੜਾ ਚਲਾਕ ਨਿਕਲਿਆ, ਆਪਣੇ ਆਪ ਨੂੰ ਉਸਨੇ ਰਿਕਿਊਜ਼ ਕਰ ਲਿਆ, ਬਾਹਰ ਚਲਾ ਗਿਆ ਵੀ ਮੈਂ ਵੋਟ ਨਹੀਂ ਪਾਣੀ। ਪਰ ਜੋ ਬਾਕੀ ਦੇ ਸਿਟੀ ਕੌਂਸਲ ਮੈਂਬਰ ਸੀ, 3 ਜਣਿਆਂ ਨੇ ਹੱਕ 'ਚ ਪਾਤੀ, 1 ਜਣੇ ਨੇ ਅਗੇਂਸਟ ਪਾਤੀ। ਸੋ ਉਹਦੇ ਨਾਲ ਹੁਣ ਕੀ ਹੋਇਆ ਵੀ 3 ਜਿਹੜੇ ਰੀਟੇਲ ਸਟੋਰਸ ਆ ਭੰਗ ਦੇ, ਉਹ ਮੰਟਿਕੇ ਦੇ ਵਿੱਚ ਖੁੱਲਣ ਜਾ ਰਹੇ ਹੈਗੇ ਆ। ਇੱਕ 2700 ਬਲਾਕ ਆਫ ਪੈਵਿਲੀਅਨ ਪਾਰਕਵੇ ਜੋ ਵਿਨਕੋ ਫੂਡਸ ਦੇ ਲਾਗੇ ਹੈਗਾ ਆ, ਉੱਥੇ ਐਮਬਾਰਕ ਨਾਮ ਦੀ ਜਿਹੜੀ ਇਹ ਕੰਪਨੀ ਆ, ਜਿਹੜੀ ਪੌਟ ਦੇ ਸਟੋਰ ਭੰਗ ਦੇ ਸਟੋਰਾਂ ਦੀ ਆ, ਉਹ 10ਵਾਂ ਕੈਲੀਫੋਰਨੀਆ ਦਾ ਸਟੋਰ ਫਰੰਟ ਲੋਕੇਸ਼ਨ ਖੋਲਣ ਜਾ ਰਹੀ ਹੈਗੀ ਆ। ਇਸ ਤੋਂ ਬਿਨਾਂ ਇੱਕ CBA ਕਰਕੇ ਕੰਪਨੀ ਹੈਗੀ ਆ, ਉਹ ਵੀ ਉੱਥੇ ਖੋਲਣ ਜਾ ਰਹੀ ਆ। ਨੈਕਟਰ ਆ, ਉਹ ਵੀ ਜਿਹੜੀ ਆ ਮੰਟਿਕੇ ਦੇ ਵਿੱਚ 2024 'ਚ ਸਟੋਰ ਖੋਲਣ ਜਾ ਰਹੀ ਆ। ਸਿਟੀ ਕੌਂਸਲ ਦੇ ਵਿੱਚ ਸੋਮਵਾਰ ਨੂੰ 2.5 ਘੰਟੇ ਦੀ ਪਬਲਿਕ ਹੀਅਰਿੰਗ ਹੋਈ, ਜਿਹਦੇ ਵਿੱਚ 3 ਜਾਣਿਆਂ ਨੇ ਹਾਂ ਦੇ ਵਿੱਚ ਵੋਟ ਪਾਈ, 1 ਜਾਣੇ ਨੇ ਨਾਂ ਦੇ ਵਿੱਚ ਵੋਟ ਪਾਈ। ਕੌਂਸਲ ਮੈਂਬਰ ਡੇਵ ਬ੍ਰਿਟਨ ਵਿਚਰ ਨੇ ਨਾ ਕੀਤੀ। ਮੇਅਰ ਜੋ ਆ ਗੈਰੀ ਸਿੰਘ, ਉਸਨੇ ਆਪਣੇ ਆਪ ਨੂੰ ਰਿਕਿਊਜ਼ ਕਰ ਲਿਆ ਤੇ ਉਹ ਪ੍ਰੈਜ਼ੈਂਟ ਨਹੀਂ ਸੀ।
ਤੇ ਉਹ ਕਹਿੰਦੇ ਵੀ ਮੈਂ ਇਸ ਕਰਕੇ ਕੋਈ ਕਨਫਲਿਕਟ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਸੀ। ਬਹੁਤ ਸਾਰੇ ਲੋਕਾਂ ਨੇ ਜਿਹੜਾ ਵਿਰੋਧ ਵੀ ਕੀਤਾ, ਖਾਸ ਕਰਕੇ ਜਿਹੜੇ ਪੰਜਾਬੀ ਮੂਲ ਦੇ ਲੋਕ ਸੀਗੇ। ਉਹ ਨਹੀਂ ਚਾਹੁੰਦੇ ਸੀ ਵੀ ਉੱਥੇ ਜਿਹੜਾ ਭੰਗ ਦਾ ਸਟੋਰ ਆ ਉਹ ਖੋਲ੍ਹਿਆ ਜਾਵੇ। ਜੀ, ਜੀ। ਤੇ ਜਾਂਦੇ ਜੇ ਮਾਰਕੀਟਸ ਦੇ ਹਾਲ ਦੱਸ ਦਈਏ, ਅੱਜ ਦਿਨ ਦੀ ਕਲੋਜ਼ਿੰਗ ਦੇ ਉੱਤੇ ਡਾਓ ਜੋਨ ਦੇ ਵਿੱਚ 252 ਪੁਆਇੰਟਾਂ ਦਾ ਵਾਧਾ ਦਰਜ ਹੋਇਆ, 37,558 ਤੇ ਬੰਦ ਹੋਇਆ। S&P 28 ਪੁਆਇੰਟ ਵੱਧ ਕੇ 4768 ਦੇ ਉੱਤੇ, ਨੈਸਡੈਕ 98 ਪੁਆਇੰਟ ਵੱਧ ਕੇ 15,003 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2,052 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ, 10 ਈਅਰ ਯੀਲਡ 3.91%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 42,307 ਤੇ ਇਥੀਰੀਅਮ $2177 ਦੇ ਬਰਾਬਰ ਚੱਲ ਰਿਹਾ ਹੈ। ਜੀ, ਤੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 7 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 283 ਰੁਪਏ ਤੇ 35 ਪੈਸੇ, ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 33 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US। US